ਜੀ। ਗੈਸ ਪ੍ਰਾਈਸਿਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਹਜੇ ਵੀ ਗੈਸ ਦੀਆਂ ਪ੍ਰਾਈਸਾਂ ਚੜ੍ਹ ਰਹੀਆਂ ਆ। ਕਹਿੰਦੇ ਵੀ $20 ਦੇ ਕਰੀਬ ਗੈਲਨ ਦੀ ਇੱਕ ਬੈਰਲ ਦੀ ਪ੍ਰਾਈਸ ਘਟ ਗਈ ਆ, ਪਰ ਕੈਲੀਫੋਰਨੀਆ ਦੇ ਵਿੱਚ ਅੱਜ ਜਾਣੀ ਕਿ ਸੋਮਵਾਰ ਨੂੰ 1 ਸੈਂਟ ਗੈਸ ਦੀ ਪ੍ਰਾਈਸ ਉੱਪਰ ਗਈ ਆ। ਸੋ ਇਹ ਸਮਝ ਨਹੀਂ ਆ ਰਿਹਾ ਵੀ ਇਹ ਕੀ ਚੱਕਰ ਚੱਲ ਰਿਹਾ। $4.33 ਐਵਰੇਜ ਦੱਸਿਆ ਗਿਆ, ਪਰ ਆਪਾਂ ਸਾਰੇ ਦੇਖਦੇ ਹਾਂ ਵੀ ਹੁਣ $6 ਦੇ ਕਰੀਬ ਹੋਈ ਆ, 5.90 5.95 ਇਹ ਆਮ ਜਿਹੀ ਗੱਲ ਹੈਗੀ ਆ। ਸੋ ਸੈਨ ਫਰਾਂਸਿਸਕੋ ਦੇ ਵਿੱਚ ਵੀ 5.90 5.95 ਦੇ ਕਰੀਬ ਗੈਸ ਆ, ਓਕਲੈਂਡ ਦੇ ਵਿੱਚ ਵੀ, ਵਾਟਸਨਵਿਲ 'ਚ ਵੀ ਇਸੇ ਤਰ੍ਹਾਂ, ਹੋਰ ਫ੍ਰਿਜ਼ਨੋ ਏਰੀਏ ਦੇ ਵਿੱਚ ਵੀ। ਪਰ ਇੱਕ ਟਾਈਮ ਦੇ ਉੱਤੇ $122 ਬੈਰਲ ਦੀ ਪ੍ਰਾਈਸ ਸੀ, ਉਹ ਘਟ ਕੇ ਹੁਣ 96 ਹੋ ਗਈ ਆ, ਪਰ ਗੈਸ ਸਟੇਸ਼ਨਾਂ ਦੇ ਉੱਤੇ ਪ੍ਰਾਈਸ ਨਹੀਂ ਘਟ ਰਹੀ। ਜੀ। ਬਿਲਕੁਲ ਹਰਜੋਤ ਸਿੰਘ ਜੀ, ਅੱਜ ਰਸ਼ੀਆ ਦੀ ਕਹਿੰਦੇ ਤੇਲ ਦੀ ਮਾਰਕੀਟ ਮੁੜ ਥੋੜ੍ਹੀ ਬਹੁਤੀ ਖੁੱਲੀ ਆ, ਉਸ ਕਰਕੇ ਆਈ ਡੋਂਟ ਨੋ ਕੀ ਕਾਰਨ ਰਹੇ ਆ, ਪਰ ਤੇਲ ਦੀਆਂ ਕੀਮਤਾਂ ਅੱਜ $110 ਤੋਂ ਪਾਰ ਦੁਬਾਰਾ ਜਿਹੜੀਆਂ ਆ ਉਹ ਚਲੇ ਗਈਆਂ ਸੀਗੀਆਂ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸ਼ੈਵਰਨ ਦੀ ਜਿਹੜੀ ਰਿਫਾਈਨਰੀ ਹੈਗੀ ਆ ਸੈਨ ਫਰਾਂਸਿਸਕੋ ਦੇ ਬੇ ਏਰੀਏ ਦੇ ਇਲਾਕੇ ਦੇ ਵਿੱਚ, ਰਿਚਮੰਡ ਜਿਹੜਾ ਸ਼ਹਿਰ ਆ, ਉੱਥੋਂ ਦੇ ਯੂਨਾਈਟਿਡ ਸਟੀਲ ਵਰਕਸ ਯੂਨੀਅਨ ਆ, ਉਹਨਾਂ ਨੇ ਅੱਜ ਹੜਤਾਲ ਕਰ ਦਿੱਤੀ ਆ। ਉਹ ਸਟ੍ਰਾਈਕ ਦੇ ਉੱਤੇ ਚਲੇ ਗਏ ਆ। 500 ਦੇ ਤਕਰੀਬਨ ਮੁਲਾਜ਼ਮ ਸ਼ੈਵਰਨ ਕਾਰਪੋਰੇਸ਼ਨ ਰਿਫਾਈਨਰੀ ਦੇ, ਉਹਨਾਂ ਨੇ ਅੱਜ ਤੜਕੇ ਅੱਧੀ ਰਾਤ ਤੋਂ ਆਪਣੀ ਸ਼ੁਰੂ ਕਰ ਦਿੱਤੀ ਆ ਹੜਤਾਲ। ਉਹ ਕਹਿੰਦੇ ਵੀ ਜਿਹੜਾ ਕਾਂਟਰੈਕਟ ਆਫਰ ਦਿੱਤਾ ਗਿਆ ਸੀ ਸ਼ੈਵਰਨ ਦੇ ਦੁਆਰਾ, ਇਸ ਯੂਨੀਅਨ ਨੇ ਉਸ ਨੂੰ ਰੱਦ ਕਰ ਦਿੱਤਾ ਤੇ ਕੰਪਨੀ ਨੇ ਬਾਰਗੇਨਿੰਗ ਟੇਬਲ ਦੇ ਉੱਤੇ ਆਉਣ ਤੋਂ ਇਨਕਾਰ ਕਰ ਦਿੱਤਾ ਸੀਗਾ। ਸੋ ਸ਼ੈਵਰਨ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀਗੀ ਕੱਲ ਰਾਤ ਵੀ ਯੂਨੀਅਨਸ ਦੇ ਨਾਲ ਕਈ ਮਹੀਨਿਆਂ ਤੱਕ ਕਹਿੰਦੇ ਗੱਲਬਾਤ ਹੋਈ ਆ, ਤੇ ਉਹਨਾਂ ਨੂੰ ਇਹ ਲੱਗਾ ਸੀਗਾ ਵੀ ਕਾਂਟਰੈਕਟ ਜਿਹੜਾ ਉਹਨਾਂ ਦੇ ਕੰਪਨੀ ਦੁਆਰਾ ਦਿੱਤਾ ਗਿਆ ਉਹ ਫੇਅਰ ਆ, ਤੇ ਯੂਨੀਅਨ ਕੰਸਰਨਸ ਦੇ ਸਵਾਲਾਂ ਨੂੰ ਇੱਕ ਹਿਸਾਬ ਦੇ ਨਾਲ ਜਵਾਬ ਦਿੰਦਾ ਆ, ਪਰ ਲੱਗਦਾ ਆ ਵੀ ਉਹ ਗੱਲ ਨਹੀਂ ਨਿਬੜੀ ਹੈਗੀ। ਸੋ ਹੁਣ ਜੇ ਹਰਜੋਤ ਸਿੰਘ ਜੀ, ਰਿਚਮੰਡ ਦੀ ਇਸ ਆਇਲ ਰਿਫਾਈਨਰੀ ਦੇ ਵਿੱਚ ਹੜਤਾਲ ਹੁੰਦੀ ਆ, ਇਹਦਾ ਮਤਲਬ ਤੇਲ ਹੋਰ ਕਿਤੋਂ ਰਿਫਾਈਨ ਹੋ ਕੇ ਆਊਗਾ, ਤੇ ਇਹਨਾਂ ਇਲਾਕਿਆਂ ਦੇ ਵਿੱਚ, ਬੇ ਏਰੀਏ ਵਿੱਚ ਹੋਰ ਵੀ ਜ਼ਿਆਦਾ ਗੈਸ ਪ੍ਰਾਈਸਿਸ ਜਿਹੜੀਆਂ ਉਹ ਵੱਧ ਸਕਦੀਆਂ ਨੇ। ਸੋ ਲੈਟਸ ਸੀ ਕੀ ਬਣਦਾ ਆ, ਪਰ ਓਵਰਆਲ ਇਹ ਸਾਰੀਆਂ ਚੀਜ਼ਾਂ ਗੈਸ ਦੀਆਂ ਪ੍ਰਾਈਸਾਂ ਨੂੰ ਚੱਕ ਰਹੀਆਂ ਨੇ। ਕੰਪਨੀ ਨੇ 2.5% ਦੇ ਕਰੀਬ ਪੇ ਇਨਕਰੀਜ਼ ਕਿਹਾ ਸੀ, ਪਰ ਯੂਨੀਅਨ ਵਾਲੇ ਜਿਹੜੇ ਆ ਉਹ 5% ਪੇ ਇਨਕਰੀਜ਼ ਮੰਗ ਰਹੇ ਆ। ਪਰ ਉਹਨਾਂ ਨੇ ਇਹ ਵੀ ਕਿਹਾ ਆ ਵੀ ਅਸੀਂ ਇਹ ਆਪਰੇਸ਼ਨ ਨੂੰ ਬੰਦ ਨਹੀਂ ਹੋਣ ਦੇਵਾਂਗੇ। ਸੈਨ ਰੋਮਨ ਬੇਸਡ ਸ਼ੈਵਰਨ ਕੰਪਨੀ ਜਿਹੜੀ ਆ, ਵੈਬਸਾਈਟ ਦੇ ਮੁਤਾਬਕ 1300 ਵਰਕਰਸ ਉੱਥੇ ਹੈਗੇ ਆ। ਯੂਨੀਅਨ 600 ਵਰਕਰਸ ਨੂੰ ਰਿਪਰੈਜ਼ੈਂਟ ਕਰਦੀ ਹੈਗੀ ਆ। ਇਹ ਵਨ ਆਫ ਦਾ ਲਾਰਜੈਸਟ ਰਿਫਾਈਨਰੀ ਆ ਆਪਣੀ ਸਟੇਟ ਦੇ ਵਿੱਚ। 2,40,000 ਬੈਰਲ ਆਫ ਕਰੂਡ ਆਇਲ ਇੱਕ ਦਿਨ ਦੇ ਵਿੱਚ ਇਹ ਬਣਾਉਂਦੀ ਆ, ਗੈਸੋਲੀਨ, ਡੀਜ਼ਲ ਤੇ ਜੈਟ ਫਿਊਲ, ਲੂਬਰੀਕੈਂਟ ਆਇਲਸ ਵਗੈਰਾ। ਸੋ ਇਹ ਕਾਫੀ ਵੱਡੀ ਰਿਫਾਈਨਰੀ ਆ। ਸੋ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਜੀ। ਅੱਜ ਜਿਹੜਾ ਆ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਦੇ ਵਿੱਚ ਡਾਓ ਜੋਨਸ 'ਚ ਗਿਰਾਵਟ ਦਰਜ ਕੀਤੀ ਗਈ ਆ, 202 ਪੁਆਇੰਟ ਮਾਰਕੀਟ ਡਿੱਗੀ ਆ, 34,553 ਤੇ ਬੰਦ ਹੋਈ। S&P ਦੇ ਵਿੱਚ 2 ਪੁਆਇੰਟ ਦੀ ਗਿਰਾਵਟ ਆਈ, 4461 ਤੇ ਬੰਦ ਹੋਇਆ। ਨੈਸਡੈਕ 55 ਪੁਆਇੰਟ ਡਿੱਗ ਕੇ ਤੇ 13,800 ਤੇ 38 ਤੇ ਬੰਦ ਹੋਇਆ। ਸੋਨੇ ਦਾ ਭਾਅ $1,930 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $113 ਪ੍ਰਤੀ ਬੈਰਲ ਜਿਹੜੀ ਆ ਉਹ ਚੱਲ ਰਹੀ ਆ। 10 ਈਅਰ ਯੀਲਡ 2.3% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ $41,185 ਦੇ ਬਰਾਬਰ। ਜੀ, ਸਟਾਕ ਫਿਊਚਰਸ ਵੀ ਆਲਮੋਸਟ ਫਲੈਟ ਰਹੇ ਆ। ਯੂਰਪੀਅਨ ਯੂਨੀਅਨ ਸੋਚ ਰਹੀ ਆ ਵੀ ਰਸ਼ੀਅਨ ਆਇਲ ਦੇ ਉੱਤੇ ਬੈਨ ਲਾਇਆ ਜਾਵੇ। ਇਹਦੇ ਲਈ ਵੀ ਸਟਾਕ ਮਾਰਕੀਟ ਬਹੁਤ ਦੇਖ ਰਹੀ ਆ ਵੀ ਕਿੱਦਾਂ ਦਾ ਅਸਰ ਹੋਊਗਾ। ਇਨਵੈਸਟਰਸ ਕੰਟੀਨਿਊਸਲੀ ਈਸਟਰਨ ਯੂਰਪ ਨੂੰ ਵਾਚ ਕਰ ਰਹੇ ਆ ਜਦੋਂ ਰਸ਼ੀਆ ਤੇ ਯੂਕਰੇਨ ਦੀ ਗੱਲਬਾਤ ਚੱਲਦੀ, ਪਰ ਉਹ ਫੇਲ ਹੋ ਗਈ ਆ, ਕਿਉਂਕਿ ਰਸ਼ੀਆ ਵਾਲੇ ਕਹਿੰਦੇ ਆ ਵੀ ਮੈਰੀਪੋਲ ਜਿਹੜਾ ਉਹਨਾਂ ਦਾ ਬਾਰਡਰ ਵਾਲਾ ਸ਼ਹਿਰ ਹੈਗਾ, ਉਹ ਅਸੀਂ ਵਿਨ ਕਰ ਲਿਆ ਤੇ ਉਹ ਤੁਸੀਂ ਸਾਈਨ ਕਰੋ। ਸੋ ਉਹ ਉੱਥੇ ਉਹਨਾਂ ਦੀ ਗੱਲ ਫੇਲ ਹੋ ਗਈ ਆ। ਸੋ ਹਜੇ ਸ਼ੇਕੀ ਆ, ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਹੈ। ਤੇ $1 ਦੀ ਕੀਮਤ ਇੰਡੀਆ ਦੇ $76.29 ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਥੇ ਪ੍ਰੋਗਰਾਮ ਦੇ